ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ TV 84 ਦੇ ਸਮਰਥਕ ਵੀਰ ਕੁਲਦੀਪ ਸਿੰਘ ਟਰਾਂਟੋ ਵੱਲੋਂ ਨਿਧੜਕ ਪੱਤਰਕਾਰ ਸਰਦਾਰ ਜਸਪਾਲ ਸਿੰਘ ਹੇਰਾ ਨੂੰ ਸ਼ਰਧਾਂਜਲੀ ਰੂਪ ਜਿਹੜੀ ਹੈ ਉਹਨਾਂ ਨੇ ਕਵਿਤਾ ਭੇਜੀ ਹੈ, ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਐਕਸਚੇਂਜ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਜਿਹੜੇ ਸਾਡੇ ਟੈਲੈਂਟਡ ਵੀਰ ਭੈਣਾਂ ਨੇ TV 84 ਦੇ ਪਲੇਟਫਾਰਮ ਰਾਹੀਂ, ਜਿੱਥੇ ਅਸੀਂ ਉਹਨਾਂ ਦੇ ਵਿਚਾਰਾਂ ਨੂੰ ਲਿਖਤਾਂ ਰਾਹੀਂ ਜਿਹੜਾ ਉਹ ਸਾਂਝਾ ਕਰਦੇ, ਉੱਥੇ ਨਜ਼ਮ ਅੰਗਰੇਜ਼ੀ ਹੋਏ ਪੰਜਾਬੀ ਹੋਏ ਉਸ ਨੂੰ ਵੀ ਅਸੀਂ ਜਿਹੜਾ ਉਹ ਪ੍ਰੋਤਸਾਹਿਤ ਕਰਦੇ ਹਾਂ ਜਾਂ ਇਨਕਰੇਜ ਕਰਦੇ ਹਾਂ। ਹੌਸਲਾ ਅਫਜ਼ਾਈ ਵੀ ਇੱਕ ਹੁੰਦਾ, ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਭਾਈ ਇਹ ਸਾਡੇ ਲਈ ਵੀ ਲਰਨਿੰਗ ਪ੍ਰੋਸੈਸ ਵੀ ਹੁੰਦੀ ਹੈ ਔਰ ਸਾਡੇ ਦਰਸ਼ਕਾਂ ਤੱਕ ਵੀ ਮੈਸੇਜ ਪਹੁੰਚਦਾ ਹੈ। ਜੀ ਕੁਲਦੀਪ ਸਿੰਘ ਟੋਰਾਂਟੋ ਜਿਹੜੇ ਪੰਥਕ ਵਿਚਾਰਧਾਰਾ ਨੂੰ ਪਰਨਾਏ ਹੋਏ ਨੇ, TV 84 ਦੇ ਵਿਊਅਰ ਵੀ ਨੇ, ਸਪੋਰਟਰ ਵੀ ਨੇ, ਰੈਗੂਲਰ ਕੰਟਰੀਬਿਊਟਰ ਨੇ। ਔਰ ਮੈਨੂੰ ਨਹੀਂ ਸੀ ਪਤਾ ਉਹਨਾਂ ਦਾ ਈਵਨ ਜਿਹੜਾ ਟੈਲੈਂਟ ਪੋਇਟਰੀ 'ਚ ਵੀ ਹੈ। ਔਰ ਉਹਨਾਂ ਨੇ ਪਿਛਲੇ ਦਿਨਾਂ 'ਚ ਜਦੋਂ ਜਸਪਾਲ ਸਿੰਘ ਹੇਰਾ ਜਿਹੜੇ ਇੱਕ ਬੜੇ ਇਮਾਨਦਾਰ, ਬੇਖੌਫ ਔਰ ਹਕੂਮਤ ਨੂੰ ਚੈਲੰਜ ਕਰਨ ਵਾਲੇ ਪੱਤਰਕਾਰ ਸਨ, ਚੜ੍ਹਾਈ ਕਰ ਗਏ। ਕੁਛ ਦੇਰ ਹਸਪੀਟਲਾਈਜ਼ ਸੀ, ਗੁਰਬਤ 'ਚੋਂ ਵੀ ਗੁਜ਼ਰ ਰਹੇ ਸੀ। ਪਹਿਰੇਦਾਰ ਅਖਬਾਰ ਉਹਨਾਂ ਨੇ ਸ਼ੁਰੂ ਕੀਤੀ। ਹਕੂਮਤ ਨੇ ਆਪਣਾ ਬੰਦਾ ਫਿੱਟ ਕਰਕੇ ਉਹ ਅਸਲੀ ਰਾਈਟਸ ਲੈ ਲਏ। ਫਿਰ ਉਹਨਾਂ ਨੇ ਦੂਜਾ ਸ਼ੁਰੂ ਕੀਤਾ। ਘਰੇਲੂ ਵੀ ਕੁਛ ਇਸ ਕਿਸਮ ਦੇ ਉਹਨਾਂ ਦੇ ਹਾਲਾਤ ਬਣਦੇ ਚਲੇ ਗਏ। ਲੇਕਿਨ ਉਹਨਾਂ ਨੇ ਰਿਟ ਪੈਟੀਸ਼ਨਸ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਵੱਡੇ ਪੈਮਾਨੇ 'ਤੇ, ਔਰ ਉਹਨਾਂ ਦੀ ਕਲਮ ਦੇ ਵਿੱਚ ਕਿੰਨੀ ਬੋਲਡਨੈਸ ਸੀ ਕਿ ਜਦੋਂ ਪੈਗਾਸਸ ਦੀ ਗੱਲ ਹੋਈ, ਜਿਹੜਾ ਸਪਾਈ ਮਾਲਵੇਅਰ ਇਹਨਾਂ ਨੇ ਮੋਸਾਦ ਤੋਂ ਖਰੀਦਿਆ, ਤੇ ਜਿਹੜੇ 94 ਪੱਤਰਕਾਰਾਂ ਦੇ ਟੈਲੀਫੋਨਾਂ ਦੇ ਵਿੱਚ ਸੀ, ਉਹਨਾਂ 'ਚ ਜਿਹੜੇ ਇਹ ਸਰ ਜਸਪਾਲ ਸਿੰਘ ਹੇਰਾ ਵੀ ਸਨ। ਔਰ ਵੀਰ ਕੁਲਦੀਪ ਸਿੰਘ ਹੋਰਾਂ ਨੇ ਦੱਸਿਆ ਕਿ ਭਾਈ ਉਹਨਾਂ ਨੇ ਜਦੋਂ ਸਤਲੁਜ TV 'ਤੇ ਵੀ ਉਹਨਾਂ ਬਾਰੇ ਸੁਣਿਆ, ਫਿਰ ਅਸੀਂ ਵੀ ਇੱਕ ਪ੍ਰੋਗਰਾਮ ਉਹਨਾਂ ਦੀ ਯਾਦ 'ਚ ਜਦੋਂ ਉਹਨਾਂ ਨੇ ਚੜ੍ਹਾਈ ਕੀਤੀ, ਸਮਰਪਿਤ ਕੀਤਾ ਸੀ। ਸੋ ਉਹਨਾਂ ਨੇ ਇੱਕ ਬਰੀਫ ਨਜ਼ਮ ਜਿਹੜੀ ਹੈ ਉਹ ਜਸਪਾਲ ਸਿੰਘ ਹੇਰਾ ਵੱਲੋਂ, ਜਿਵੇਂ ਉਹਨਾਂ ਨੇ ਆਪਣੇ ਅੰਤਮ ਪਲਾਂ ਦੇ ਵਿੱਚ ਗੁਰੂ ਚਰਨਾਂ 'ਚ ਆਪਣਾ ਆਪਾ ਭੇਟ ਕਰਦੇ ਹਾਂ, ਆਪਣੀਆਂ ਸੇਵਾਵਾਂ ਗੁਰੂ ਦੇ ਚਰਨਾਂ 'ਚ ਭੇਟ ਕੀਤੀਆਂ। ਸੱਚੇ ਪਾਤਸ਼ਾਹ ਤੇਰੇ ਪੰਥ ਦਾ ਪਹਿਰੇਦਾਰ ਹਾਂ ਮੈਂ, ਕਿਉਂਕਿ ਉਹਨਾਂ ਦੀ ਅਖਬਾਰ ਦਾ ਨਾਮ ਪਹਿਰੇਦਾਰ ਸੀ। ਸੱਚੇ ਪਾਤਸ਼ਾਹ ਤੇਰੇ ਪੰਥ ਦਾ ਪਹਿਰੇਦਾਰ ਹਾਂ ਮੈਂ, ਨਾਮ ਦਾਸ ਦਾ ਜਸਪਾਲ ਸਿੰਘ ਹੇਰਾ। ਦਾਤ ਮੰਨਦਾ ਹਾਂ ਮੈਂ ਤੰਗੀਆਂ ਤੇ ਤੋਸ਼ੀਆਂ ਨੂੰ ਵੀ, ਮੇਰਾ ਖਜ਼ਾਨਾ ਦਾਤਿਆ ਆਸਰਾ ਤੇਰਾ। ਜਿੱਥੇ ਸੀ ਤੂੰ ਜਨੇਊ ਦਾ ਰਾਖਾ ਬਣਿਆ, ਤੇਰੇ ਬੱਚਿਆਂ ਦੇ ਗਲ ਉੱਥੇ ਟਾਇਰ ਪੈਂਦੇ। ਜਿੱਥੇ ਪਿਤਾ ਦੇ ਸੀਸ ਦੀ ਤੂੰ ਖੈਰ ਪਾਈ, ਤੇਰੇ ਪੁੱਤਰਾਂ ਦੇ ਸੀਨਿਆਂ ਤੇ ਫਾਇਰ ਪੈਂਦੇ। ਤੇਰਾ ਕੂਕਰ ਹਾਂ ਤਾਂ ਹੀ ਲਲਕਾਰ ਮਾਰੀ, ਡੁੱਲਦਾ ਖੂਨ ਵੇਖ ਭਾਈਆਂ ਦਾ ਕਿੱਦਾਂ ਕਰਾਂ ਜੇਰਾ। ਸੱਚੇ ਪਾਤਸ਼ਾਹ ਤੇਰੇ ਪੰਥ ਦਾ ਪਹਿਰੇਦਾਰ ਹਾਂ ਮੈਂ, ਨਾਮ ਦਾਸ ਦਾ ਜਸਪਾਲ ਸਿੰਘ ਹੇਰਾ। ਨਾਈਸ। ਵਾਂਗ ਸ਼ਿਕਰਿਆਂ ਅੱਜ ਨਹੀਂ ਕੋਲ ਥਿਆਏ, ਪੰਥ ਪ੍ਰਸਤ ਹਾਂ ਕਹਿ ਕੇ ਜੋ ਨਾਲ ਚੱਲੇ। ਮਾਰ ਉਡਾਰੀ ਉਹ ਦਿੱਲੀ ਦਰਬਾਰ ਬੈਠੇ, ਬਿਪਰ ਦੀ ਪੈ ਗਈ ਜਦ ਖੈਰ ਪੱਲੇ। ਜੇ ਜੋ ਖੋਰੇ ਘਰ ਦਾ ਭੀਤੀ ਲਾਵੇ, ਭਲਾ ਹੋਵੇ ਕਦੋਂ ਉਹ ਵਸ ਗੈਰਾਂ। ਸੱਚੇ ਪਾਤਸ਼ਾਹ ਤੇਰੇ ਪੰਥ ਦਾ ਪਹਿਰੇਦਾਰ ਹਾਂ ਮੈਂ, ਨਾਮ ਦਾਸ ਦਾ ਜਸਪਾਲ ਸਿੰਘ ਹੇਰਾ। ਜੀ। ਕਦੇ ਬੋਲਿਆ ਰਹਿ ਵਿੱਚ ਹਵਾ ਲਾਤਾਂ, ਕਦੇ ਕੂਕਿਆ ਮੈਂ ਪੱਤਰਕਾਰ ਹੋ ਕੇ। ਕਦੇ ਉਤਰਿਆ ਸੜਕਾਂ 'ਤੇ ਲੈ ਮਿਸਾਲ ਸੱਚ ਦੀ, ਤੇ ਹਰ ਘਰ ਪਹੁੰਚਿਆ ਅਖਬਾਰ ਹੋ ਕੇ। ਪਾ ਰਤ ਦਾ ਤੇਲ ਬਾਲਾਂਗਾ ਚਿਰਾਗ ਮੈਂ ਪਾਤਸ਼ਾਹ, ਮੁੱਕੇ ਰਾਤ ਕਾਲੀ ਖੌਰੇ ਹੋ ਜੇ ਸਵੇਰਾ। ਸੱਚੇ ਪਾਤਸ਼ਾਹ ਤੇਰੇ ਪੰਥ ਦਾ ਪਹਿਰੇਦਾਰ ਹਾਂ ਮੈਂ, ਨਾਮ ਦਾਸ ਦਾ ਜਸਪਾਲ ਸਿੰਘ ਹੇਰਾ। ਨਾਈਸ। ਤੇਰਾ ਪੰਥ ਏ ਬਾਜਾਂ ਵਾਲਿਆ, ਘੁੱਗ ਵਸੇਗਾ ਜੁਗਾਂ ਤੀਕਰ। ਤੇਰਾ ਪੰਥ ਏ ਬਾਜਾਂ ਵਾਲਿਆ, ਘੁੱਗ ਵਸੇਗਾ ਜੁਗਾਂ ਤੀਕਰ। ਮੈਂ ਖਾਕਸਾਰ ਕੀ ਲਾ ਸਕਾਂ ਅਸਮਾਨ ਨੂੰ ਟਾਕੀ,
ਤੇਰਾ ਬਾਲ ਹਾਂ ਜਾਣ ਕੇ ਤੂੰ ਲੈ ਲਈ ਸੇਵਾ, ਤੇਰਾ ਕਰਜ਼ਦਾਰ ਏ ਹਰ ਸਾਹ ਬਾਕੀ, ਅਰਜ਼ ਅਖੀਰ ਮੇਰੀ ਸੱਚੇ ਸਾਹਿਬ ਚਰਨੀ, ਦੇਸ਼ ਪੰਜਾਬ ਬਖਸ਼ਿਓ ਹਰ ਜਨਮ ਫੇਰਾ, ਸੱਚੇ ਪਾਤਸ਼ਾਹ ਤੇਰੇ ਪੰਥ ਦਾ ਪਹਿਰੇਦਾਰ ਹਾਂ ਮੈਂ, ਨਾਮ ਦਾਸ ਦਾ ਜਸਪਾਲ ਸਿੰਘ ਰਿਮਾਰਕੇਬਲ, ਹੇਰਾ। ਸੋ ਨਾਈਸ, ਥੈਂਕ ਯੂ ਤੁਹਾਡਾ ਕੁਲਦੀਪ ਸਿੰਘ ਜੀ। ਸੋ ਹੁਣ ਆਪਾਂ ਜਿਹੜੇ ਵਿਊਅਰਸ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਸਰਾ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਸੋਮਲ ਜੀ ਫਤਿਹ ਬੁਲਾਉਂਦੇ ਨੇ, ਇੰਦਰਜੀਤ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ, ਸਰਦਾਰ ਦਲਵਿੰਦਰ ਸਿੰਘ ਮੰਡ ਜੀ ਸਾਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਡਾਕਟਰ ਸਾਹਿਬ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ ਅਤੇ ਪ੍ਰੋਗਰਾਮ TV 84 ਪੂਰੇ ਪਰਿਵਾਰ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰੋ ਜੀ। ਔਰ ਦਵਿੰਦਰ ਸੰਧੂ ਜੀ, ਅਮਰਜੀਤ ਸੈਣੀ ਜੀ, ਜਸਕੀਰਤ ਸਿੰਘ ਜੀ ਇਹ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜਿੰਦਾਬਾਦ ਕਹਿੰਦੇ ਨੇ ਔਰ ਚੜ੍ਹਦੀ ਕਲਾ ਲੋਚਦੇ ਨੇ ਸਾਡੀ। ਔਰ ਲੀਨ ਜੀ ਵੀ ਫਤਿਹ, ਜਤਿੰਦਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਹਰਦੀਪ ਸਿੰਘ ਜੀ ਵੀ, ਫਿਰ ਬਲਵੰਤ ਸਿੰਘ ਜੀ ਵੀ, ਜਤਿੰਦਰ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ I have one Bengali friend. He told me that 8,000 people did. died ਕਹਿਣਾ ਚਾਹੁੰਦਾ Did ਲਿਖਿਆ, okay. ਨਹੀਂ ਕਿਉਂਕਿ ਨੰਬਰ ਜ਼ਿਆਦਾ ਹੋਏਗਾ ਜਿਵੇਂ ਦਾ ਰੋਹ ਫੈਲਿਆ। ਹਾਲਾਂ ਜਿਹੜੀ ਇਲੀਗਲ ਕਿਲਿੰਗ ਹੁੰਦੀ ਆ ਉਹ ਇੱਕ ਦੀ ਹੋਏ ਜਾਂ 1000 ਦੀ ਹੋਏ ਮੈਟਰ ਉਹ ਨਹੀਂ ਕਰਦਾ, ਲੇਕਿਨ ਵੱਡੇ ਪੈਮਾਨੇ ਤੇ ਜਿਵੇਂ ਲੋਕਾਂ 'ਚ ਰੋਹ ਹੈ ਉਸ ਤੋਂ ਲੱਗਦਾ ਹੈ ਕਿ ਵੀ ਜਿਹੜੇ ਮਿਸਿੰਗ ਨੇ ਉਹਨਾਂ ਦੀ ਗਿਣਤੀ ਬਹੁਤ ਵੱਡੀ ਹੈ ਜੀ। ਰਿਸ਼ੀ ਭਰਦਵਾਜ ਨੂੰ ਤੁਸੀਂ ਜਵਾਬ ਦੇ ਦਿਓ। ਹਾਂਜੀ ਭਾਰਦਵਾਜ ਸਾਹਿਬ, ਸ਼ੁਕਰੀਆ ਆਉਣ ਲਈ। ਤੁਹਾਡੀ ਫਤਿਹ ਦਾ ਜਵਾਬ ਫਤਿਹ 'ਚੋਂ ਤੁਸੀਂ ਇਹ ਕਿਹਾ ਕਿ ਕੱਲ ਤੁਹਾਡੇ ਤੋਂ ਟਾਈਪਿੰਗ ਮਿਸਟੇਕ ਹੋਈ ਕਿ ਵੀ ਮੈਂ ਉਹ ਕਹਿੰਦੇ ਨੇ ਵੀ ਲਿਖਣਾ ਸੀ ਕਿ ਤੁਸੀਂ ਕਿਹਾ ਕਸ਼ਮੀਰ ਬਣੇਗਾ ਪਾਕਿਸਤਾਨ, ਪਰ ਮੈਂ ਲਿਖਤਾ ਸੀ ਕਸ਼ਮੀਰ ਬਣੇਗਾ ਪੰਜਾਬ। ਵੈਸੇ ਭਾਰਦਵਾਜ ਜੀ ਚਲੋ ਅੱਧਾ ਸੱਚ ਤੁਸੀਂ ਬੋਲਿਆ, ਦੂਸਰਾ ਅੱਧਾ ਵੀ ਤੁਸੀਂ ਦੇਖੋਗੇ ਕਿ ਅਸੀਂ ਕਦੇ ਵੀ ਮੇਰੀ ਜਿਹੜੇ ਮੁੱਦਿਆਂ ਦੇ ਉੱਤੇ ਸਾਡੀ ਪਹਿਲੇ ਦਿਨ ਤੋਂ ਜੋ ਟੇਕ ਰਹੀ ਹੈ ਉਹ ਉਹੀ ਹੈ। ਸਾਡਾ ਇਸ ਦੇ ਉੱਤੇ ਹਮੇਸ਼ਾ ਹੀ ਇਹ ਟੇਕ ਹੈ ਕਿ ਇਹ ਕਸ਼ਮੀਰ ਦੇ ਲੋਕਾਂ ਨੇ ਡਿਸਾਈਡ ਕਰਨਾ। ਹਾਲਾਂ ਜਦੋਂ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਇੰਡੀਆ ਇਸ ਕੇਸ ਨੂੰ ਲੈ ਕੇ ਗਿਆ ਤੇ ਉਦੋਂ ਜਿਹੜਾ ਸੀ ਉਹ ਇਹੀ ਸੀ ਕਿ ਕਸ਼ਮੀਰ ਦੇ ਲੋਕ, ਜਿਹਦਾ ਮਤਲਬ ਜੰਮੂ ਕਸ਼ਮੀਰ ਹੈ ਹੋਲ ਰਿਆਸਤ, ਉਹ ਤਾਂ ਤੁਸੀਂ ਯੂਨੀਅਨ ਟੈਰੀਟਰੀਜ਼ ਬਣਾ ਦਿੱਤੀਆਂ ਨੇ, ਕਿ ਇੰਡੀਆ ਔਰ ਪਾਕਿਸਤਾਨ ਚੋਂ ਵੀ ਇਹ ਲੋਕਾਂ ਦੀ ਚੋਇਸ ਹੋਏਗੀ। ਪਰ ਇਹਨਾਂ 77-78 ਸਾਲਾਂ 'ਚ ਬਹੁਤ ਕੁਝ ਬਦਲਿਆ। ਜੇ ਈਵਨ ਤੀਸਰੀ ਚੋਇਸ ਆਜ਼ਾਦ ਕਸ਼ਮੀਰ ਦੀ ਹੁੰਦੀ ਹੈ ਤੇ ਇਹ ਉਹਨਾਂ ਲੋਕਾਂ ਦਾ ਜਿਹੜਾ ਹੈ, ਅਸੀਂ ਉਸ ਨੂੰ ਜਿਹੜਾ ਇਹੀ ਉਹਨਾਂ ਦੀ ਪੋਜੀਸ਼ਨ ਮੰਨਦੇ ਹਾਂ। ਇਸ ਲਈ ਮੈਂ ਕਦੇ ਇਹ ਨਾਰਾ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਸ਼ਾਊਟ ਨਹੀਂ ਕੀਤਾ। ਜਦੋਂ ਮੈਂ ਨਾਰੇ ਲਵਾਉਂਦਾ ਵੀ ਹਾਂ ਖਾਲਿਸਤਾਨ ਜ਼ਿੰਦਾਬਾਦ, ਆਜ਼ਾਦ ਕਸ਼ਮੀਰ ਜ਼ਿੰਦਾਬਾਦ, ਬਾਕੀ ਇਹ ਕਸ਼ਮੀਰੀਆਂ ਨੇ ਦੇਖਣਾ ਉਹਨਾਂ ਨੇ ਕੀ ਕਰਨਾ। ਪਰ ਫਿਰ ਵੀ ਸ਼ੁਕਰੀਆ ਵੀ ਤੁਸੀਂ ਆਪਣਾ ਅੱਧਾ ਸੱਚ ਮੰਨਿਆ ਟਾਈਪਿੰਗ ਐਰਰ ਦਾ। ਹਰਮਨ ਪੰਨੂ ਜੀ, ਸੁਖਜੀਵਨ ਬੱਚੂ ਜੀ, ਬਲਵਿੰਦਰ ਸਿੰਘ ਜੀ ਔਰ ਇਸ ਤਰ੍ਹਾਂ ਬਲਵੀਰ ਸਿੰਘ ਟਵਾਨਾ ਜੀ ਔਰ ਸੁਖਦੀਪ ਸੋਇਤਾ ਜੀ ਕਹਿੰਦੇ G20 ਦਾ ਰਿਜ਼ਲਟ ਹੈ ਸਾਰਾ ਕੁਛ। ਹਾਂ, ਕਿਉਂਕਿ G20 ਵੇਲੇ ਇਹਨੂੰ ਹਸੀਨਾ ਸ਼ੇਖ ਨੂੰ ਸਪੈਸ਼ਲ ਇਨਵਾਈਟ ਵੀ ਕੀਤਾ। ਮੋਦੀ ਨੇ ਬਹੁਤ ਜ਼ਿਆਦਾ ਤਵੱਜੋ ਦਿੱਤੀ ਸੀ। ਉਦੋਂ ਵੀ ਅਮਰੀਕਾ ਨੂੰ ਇਹ ਬਹੁਤਾ ਪਸੰਦ ਨਹੀਂ ਸੀ ਕਿਉਂਕਿ ਇਹਨਾਂ ਨੂੰ ਇਹ ਪਤਾ ਸੀ ਵੀ ਉੱਥੇ ਕੀ ਚੱਲ ਰਿਹਾ। ਪਰ ਇਹ ਠੀਕ ਹੈ ਕਿ ਵੀ ਇਹ G20 ਤੋਂ ਬਾਅਦ ਇਹਨਾਂ ਦਾ ਜਿਹੜਾ ਇਹਨਾਂ ਨੇ ਉਹ ਆਪਣਾ ਕੀ ਉਹ ਲੋਗੜ ਬੰਨਿਆ ਹੋਇਆ ਸੀ ਉਹ ਉੱਤਰ ਗਿਆ। ਔਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਫਤਿਹ ਬੁਲਾਉਂਦੇ ਨੇ, ਗੁਰਨੇਕ ਨਿੱਜਰ ਜੀ ਵੀ ਫਤਿਹ ਹਨ, ਖਾਲਸਾ ਜ਼ਿੰਦਾਬਾਦ, ਮਨਜੋਰ ਕੋਹਿਨੂਰ ਜੀ ਵੀ। ਔਰ ਇਸੇ ਤਰ੍ਹਾਂ ਸੁਖਦੀਪ ਸੋਇਤਾ ਜੀ ਕਹਿੰਦੇ ਨੇ ਚਾਂਬਲ ਹਥੋੜਾ ਮਾਰਦਾ ਸੀ ਵਿਸ਼ਵ ਗੁਰੂ, ਇਸ ਦਾ ਸਾਰਾ ਕੋਈ ਇਹਦਾ ਸਗਾ ਕੋਈ ਨਹੀਂ ਹੈ। ਹਾਂ ਬਿਲਕੁਲ ਠੀਕ। ਮਿਸ਼ਰਾ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ। ਕਮੈਟ ਐਕਸ ਕਹਿੰਦੇ ਵੀ ਨੀਡ ਟੂ ਕ੍ਰੀਏਟ ਯੂਨਿਟੀ ਇਨ ਸਿੱਖ ਯੂਥ, ਫॉर ਐਗਜ਼ਾਮਪਲ ਵਟ ਅੰਮ੍ਰਿਤਪਾਲ ਸਿੰਘ ਖਾਲਸਾ ਵਾਸ ਡੂਇੰਗ ਸਮਹਾਉ he was uniting the youth that will be our winning factor for any moment। ਤੁਸੀਂ ਠੀਕ ਕਿਹਾ ਔਰ ਇਹੀ ਕਾਰਨ ਹੈ ਕਿ ਉਹਨਾਂ ਦੀਆਂ ਅੱਖਾਂ 'ਚ ਰੜਕਦਾ ਸੀ। ਔਰ ਈਵਨ ਜੇ ਉਹਨਾਂ ਦੇ ਪੇਰੈਂਟਸ ਨੇ ਵੀ ਬਾਅਦ 'ਚ ਖਾਲਸਾ ਵਹੀਰ ਜਿਹੜਾ ਉਹਨਾਂ ਦਾ ਯੂਨਿਟੀ ਦਾ ਇੱਕ ਵਹੀਕਲ ਸੀ ਉਹਨੂੰ ਸ਼ੁਰੂ ਕੀਤਾ ਤੇ ਉਹਨਾਂ ਨੂੰ ਰੋਕ ਲਿਆ ਗਿਆ ਸੀ, ਅਰੈਸਟ ਕਰ ਲਿਆ ਗਿਆ ਸੀ। ਗੁਰਮੀਤ ਸਿੰਘ ਜੀ ਵੀ, ਇਸੇ ਤਰ੍ਹਾਂ ਜਵਿੰਦਰ ਸਿੰਘ ਸੋਦਾ ਜੀ ਵੀ ਔਰ ਸੁਖਦੀਪ ਸੋਇਤਾ ਜੀ ਕਹਿੰਦੇ ਦੇਖੋ ਅਮਰੀਕਾ ਉਹ ਹੈ ਚੰਡੀਗੜ੍ਹ ਜੋ ਪਤਾ ਨਹੀਂ ਪਿੰਡ ਵਰਗਾ ਰਹਿ ਜੇ ਪਿੰਡ ਹੀ
ਫਿਰ ਢਹਿ ਪਿੱਛੇ ਕੀ ਰਹਿ ਜੇ ਪਤਾ ਨਹੀਂ ਹਾਂ ਉਹਨਾਂ ਦਾ ਨਹੀਂ ਕਹਿਣ ਦਾ ਇਹ ਮੇਰਾ meaning ਹੈ। ਖਿਆਲ ਹੈ ਕੁਝ ਲਿਖਣਾ ਚਾਹੁੰਦੇ ਸੀ ਪਰ ਪ੍ਰੋਪਰਲੀ ਲਿਖ ਨਹੀਂ ਪਾਏ। ਹਾਂਜੀ ਗੁਰਮੀਤ ਸਿੰਘ ਜੀ ਵੀ ਇਸੇ ਤਰ੍ਹਾਂ, ਧਰਮ ਸਿੰਘ ਜੀ ਵੀ, ਅਮਰ ਸਿੰਘ ਜੀ ਵੀ ਔਰ ਮਨਜੂਰ ਕੋਹਿਨੂਰ ਜੀ, ਫਿਰ ਸੁਖਮੁੰਦਰਾ ਮੁੰਦਰਾ ਜੀ ਔਰ ਸਰਦਾਰ ਸਿੰਘ ਜੀ ਔਰ ਸਰਜੀਤ ਕੌਰ ਜੀ, ਸਾਜਿਦ ਮਾਜ ਜੀ ਔਰ ਇਸੇ ਤਰ੍ਹਾਂ ਮੇਰ ਸਿੰਘ ਜੀ ਕਹਿੰਦੇ ਆਪ ਜੀ ਦੀਆਂ ਖਬਰਾਂ ਇੱਥੋਂ ਨਾਲੋਂ ਵੱਖਰੀਆਂ ਹੁੰਦੀਆਂ ਨੇ। ਮੈਂ ਕਿਹਾ ਦੇਖੋ ਪੰਜਾਬ ਤੋਂ ਗੱਲ ਇਹ ਹੈ ਵੀ ਖਬਰਾਂ ਤਾਂ ਅਸੀਂ ਤੁਹਾਡੀਆਂ ਅਖਬਾਰਾਂ ਤੋਂ ਹੀ ਲੈਂਦੇ ਆ, ਖੁਦ ਤਾਂ ਨਹੀਂ ਬਣਾਉਂਦੇ, ਪਰ ਇਹ ਹੁੰਦਾ ਹੈ ਕਿ ਵੀ ਉਸ ਨੂੰ ਸਮਝਣ ਦੀ ਬਿਟਵੀਨ ਦਾ ਲਾਈਨਸ ਕੀ ਹੈ, ਬਿਹਾਈਂਡ ਦਾ ਲਾਈਨ ਕੀ ਹੈ, ਔਰ ਉਸ ਨੂੰ ਇੱਕ ਸਿੱਖ ਐਂਗਲ ਤੋਂ ਦੇਖਣਾ, ਇੰਨਾ ਕੁ ਸਾਡਾ ਅਸੀਂ ਕਰਦੇ ਹਾਂ। ਬਾਕੀ ਖਬਰਾਂ ਤਾਂ ਉੱਥੋਂ ਹੀ ਹੁੰਦੀਆਂ ਨੇ ਜੋ ਛਪੀਆਂ ਹੁੰਦੀਆਂ। ਸਿੰਘ ਗਰਚਾ ਜੀ ਵੀ ਇਸੇ ਤਰ੍ਹਾਂ, ਸਤਨਾਮ ਔਜਲਾ ਜੀ, ਸੁਖਵਿੰਦਰ ਸਿੰਘ ਜੀ, ਰਣਜੀਤ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਅਜੀਤ ਡੋਵਲ ਨੂੰ ਅਹੁਦੇ ਤੋਂ ਲਾਂਬੇ ਕਰ ਰਹੇ ਹਨ ਜਾਂ ਕਰ ਦਿੱਤਾ ਹੈ। ਕੀ ਇਹ ਖਬਰ ਸੱਚੀ ਹੈ? ਕਿਉਂਕਿ ਰੇਡੀਓ ਚੜ੍ਹਦੀ ਕਲਾ ਵਾਲਿਆਂ ਨੇ ਥੋੜਾ ਟਾਈਮ ਪਹਿਲਾਂ ਇਹ ਦੱਸਿਆ ਸੀ। ਦੇਖੋ ਮੇਰੇ ਅਜੇ ਤੱਕ ਨੋਟਿਸ 'ਚ ਨਹੀਂ ਆਇਆ ਹੈ, ਮੈਨੂੰ ਲੱਗਦਾ ਨਹੀਂ, ਕਿਉਂਕਿ ਜਦੋਂ 2014 ਚ ਮੋਦੀ ਪ੍ਰਾਈਮ ਮਿਨਿਸਟਰ ਬਣਿਆ ਤੇ ਪਹਿਲੇ ਦਸਤਖਤ ਪਹਿਲੀ ਫਾਈਲ ਤੇ ਕੀਤੇ ਸੀ ਉਹਨੂੰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬਣਾਉਣ ਦੇ, ਔਰ ਹੁਣ ਜਦੋਂ ਉਹਦੀ ਟਰਮ ਮੁੱਕ ਗਈ ਸੀ 10 ਸਾਲ ਬਾਅਦ, ਜਦੋਂ ਹੁਣ ਜਿਹੜਾ ਇਸ ਵਰੇ ਦੇ ਵਿੱਚ ਪ੍ਰਾਈਮ ਮਿਨਿਸਟਰ ਬਣਿਆ, ਉਹਦੀ ਟਰਮ ਜਿਹੜੀ ਹੈ ਉਹਦੀ ਆਪਣੀ ਟਰਮ ਤੱਕ ਵਧਾਈ ਹੈ, ਔਰ ਉਹ ਵੀ ਪਹਿਲੇ ਦਸਤਖਤ ਹੁਣ ਉਹਦੀ ਟਰਮ ਵਧਾਉਣ ਦੇ ਨੇ। ਸੋ ਅਜੀਤ ਡੋਵਲ ਦੇ ਉੱਤੇ ਤਾਂ ਇਹ ਬਹੁਤ ਕੁਝ ਖੜਾ ਹੈ ਔਰ ਉਹ ਬਹੁਤ ਸਾਰਾ ਭੇਤੀ ਹੈ ਇਹਦਾ, ਪਰ ਹੋ ਸਕਦਾ ਹੈ ਕੱਲ ਤੱਕ ਜ਼ਿਆਦਾ ਕਲੀਅਰ ਹੋ ਜਾਏ। ਅਜੀਤ ਸਿੰਘ ਜੀ ਫਤਿਹ ਬੁਲਾਉਂਦੇ, ਜੋਗਿੰਦਰ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਵੀ, ਰਾਜਨਪ੍ਰੀਤ ਸਿੰਘ ਜੀ, ਲਾਡੀ ਸਿੰਘ ਜੀ, ਜਸਵੀਰ ਸਿੰਘ ਗਰੇਵਾਲ ਜੀ, ਸੁਖਦੀਪ ਸੋਇਤਾ ਜੀ ਕਹਿੰਦੇ ਆਮ ਆਦਮੀ ਪਾਰਟੀ ਤਾਂ ਬਣੀ ਹੀ ਲੀਡਰ ਵਿਆਹ ਕਰਨ ਲਈ, ਪਤਾ ਨਹੀਂ ਕੀ ਕਹਿਣਾ ਚਾਹੁੰਦੇ। ਨਹੀਂ ਉਹ ਸਾਰਿਆਂ ਦੇ ਹੀ ਹੋਏ ਨੇ, ਉਹ ਕਹਿੰਦਾ ਕੁਆਰਿਆਂ ਦੀ ਪਾਰਟੀ ਓ ਯੈਸ ਭਗਵੰਤ ਮਾਨ ਦੀ ਗੱਲ ਕਰ। ਨਿਹੰਗ ਸਿੰਘ ਜੀ ਵੀ ਕਹਿੰਦੇ ਨੇ ਕਿ ਜ਼ਬਰਦਸਤ ਡਰਾਮਾ ਹੈ ਰਾਘਵ ਚੱਡਾ ਦਾ। ਹਾਂਜੀ ਸੋ ਫਿਰ ਇਸ ਤਰ੍ਹਾਂ ਐਨਐਸਏ ਤੁਸੀਂ ਨਿਰਦੋਸ਼ ਸਿੱਖਾਂ ਤੇ ਲਾਓ, ਹਰ ਕਿਸਮ ਦਾ ਜ਼ੁਲਮ ਸਿੱਖਾਂ ਤੇ ਕਰਦੇ ਹੋ ਪਰ ਡਰਾਮਾ ਕਰਦੇ ਰਹੋ। ਬਿਲਕੁਲ ਠੀਕ ਹੈ ਨਿਹੰਗ ਸਿੰਘ। ਹਾਂਜੀ ਜੂਨ 84 ਜ਼ਖਮ ਰਿਸ਼ਤੇ ਵੀ ਖਾਲਸਾ ਜ਼ਿੰਦਾਬਾਦ। ਕਰਮਜੀਤ ਸਿੰਘ ਜੀ ਵੀ ਇਸੇ ਤਰ੍ਹਾਂ, ਮੁਹੰਮਦ ਜਾਵੇਦ ਜੀ ਵੀ ਸਾਨੂੰ ਕਹਿੰਦੇ ਡਾਕਟਰ ਸਾਹਿਬ ਕਰਤਾਰਪੁਰ ਇਨਸ਼ਾਅੱਲਾ ਖਾਲਿਸਤਾਨ ਕੀ ਬੁਨਿਆਦ ਹੈ। ਗੁਰਜੀਤ ਸਿੰਘ ਜੀ, ਨਰਿੰਦਰ, ਫਿਰ ਇਸੇ ਤਰ੍ਹਾਂ ਬਲਿਹਾਰ ਸਿੰਘ ਕਾਂਗਰੀ ਸਾਹਿਬ ਸਾਨੂੰ ਫਤਿਹ ਬੁਲਾਉਂਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।